ओंकार श्री वाहिगुरु जी की फतेह। श्री भगवती जी सहाय। वाहिगुरू जी का खालसा वाहिगुरू जी की फतेह। टीवी 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ MBS ਮਾਲ ਦੇ ਵਿਚਕਾਰ। ਸਾਡੇ ਨਾਲ ਮਸਤਾਨੇ ਫਿਲਮ ਦੀ ਸਟਾਰ ਕਾਸਟ ਇਸ ਵੇਲੇ ਜੁੜ ਚੁੱਕੀ ਹੈਗੀ ਹੈ। ਸਰ ਗੁਰਪ੍ਰੀਤ ਸਿੰਘ ਘੁੱਗੀ ਸਾਡੇ ਨਾਲ ਪਲੀਜ਼ ਇੱਕ ਮਿੰਟ। ਗੁਰਪ੍ਰੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਸ ਤਰੀਕੇ ਦੇ ਮੌਜੂਦਾ ਫਿਲਮਾਂ ਚੱਲ ਰਹੀਆਂ ਹੈਗੀਆਂ ਨੇ, ਇੱਕ ਰਿਲੈਕਸ ਫੀਲ ਹੁੰਦਾ ਕਿ ਸਾਡੇ ਇਤਿਹਾਸ ਲਈ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹ ਜੀ ਫਿਲਮਾਂ ਕਿੰਨੀ ਜ਼ਰੂਰੀ ਹੈਗੀਆਂ ਨੇ, ਖਾਸ ਕਰਕੇ ਤਦ ਜਦੋਂ ਬਾਲੀਵੁੱਡ ਦੇ ਅੰਦਰ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਤੇ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਨ ਵਾਲੀ ਇਤਿਹਾਸਕ ਫਿਲਮਾਂ ਦੀ ਤੁਸੀਂ ਕੀ ਬੋਲਦੇ? ਸਭ ਤੋਂ ਇੰਪੋਰਟੈਂਟ ਗੱਲ ਮੇਰੇ ਲਈ ਇਹ ਹੈ ਜੀ ਕਿ ਸਰਦਾਰ ਤਰਸੇਮ ਸਿੰਘ ਜੱਸੜ ਖੜੇ ਨੇ ਜੀ ਮੇਰੇ ਕੋਲ। ਵੇਲੀ ਜਨਤਾ ਇਹਨਾਂ ਦੀ ਕੰਪਨੀ ਹੈ। ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਕੁਰਬਾਨ ਜਾਣਾ ਕਿ ਇਹਨਾਂ ਨੇ ਇੱਦਾਂ ਦਾ ਸੁਪਨਾ ਲਿਆ ਕਿ ਅਸੀਂ ਇਸ ਤਰ੍ਹਾਂ ਦਾ ਕੁਝ ਬਣਾਈਏ ਤੇ ਮੈਂ ਇਹਨਾਂ ਦੇ ਸੁਪਨੇ ਦਾ ਹਿੱਸਾ ਬਣਿਆ ਔਰ ਆਪਣੀ ਕੌਮ ਨੂੰ एक ऐसी पहचान देने वास्ते कि सर्व सांझी कौम है, सबके साथ मिल के चलने वाली ये कौम है, सबको मुहब्बत करने वाली कौम है। लोगों को ये दसन वास्ते असी कोशिश कर रहे सी कि इदां दा कोई उपराला होवे, पर हैट्स ऑफ टू वेली जनता की इन्होंने कमाल कर दी जी। तो मैं चाहांगा तरसेम जी आने वाले टाइम में उम्मीद करिए कि जी मूवीज होर आउणगियां? नहीं, लड़ीवार आउणगियां जी, थोड़ियां नहीं। ये तो अजे असी ओपनिंग की है जी अजे बस। थैंक यू। साडे नाल तरसेम जी जस्सा जी जुड़ चुके हैं। वाहिगुरू जी का खालसा ते वाहिगुरू जी की फतेह। खालसा वाहिगुरू जी की फतेह। मौजूदा समय के अंदर असीं गल करते हैं बॉलीवुड की स्पैशली असीं गल करने तो पिछले 30-40 सालों के अंदर देखने सिखा का मजाक उड़ाया जाता है और इस सिचुएशन के अंदर पंजाब के मीडिया कई बार सानू जी मूवीज़ दिखते हैं, मगर जिथे हिस्टोरीकल साडे कौम के इतिहास नूं माणमती इतिहास नूं दिखाने वाली फिल्मां दी तुसीं कितनी अहमियत समझते हैं? डे बाई डे अवेयरनैस हो रही है क्योंकि ਆਪਾਂ ਨੂੰ ਜਿਹੜਾ ਸਰਦਾਰਾਂ ਦੀਆਂ ਪੱਗਾਂ ਕਿੱਦਾਂ ਦੀਆਂ, ਸਰਦਾਰ ਕਿੱਦਾਂ ਦੇ ਹੁੰਦੇ ਆ, ਉਹ ਹੌਲੀ ਹੌਲੀ ਡੇ ਬਾਈ ਡੇ ਬਾਲੀਵੁੱਡ ਨੂੰ ਉਹ ਅਵੇਅਰਨੈਸ ਮਿਲ ਰਹੀ ਆ। ਹੌਲੀ ਹੌਲੀ ਦੱਸ ਰਹੇ ਆ ਆਪਾਂ। ਤੇ ਜਦੋਂ ਆਪਣੇ ਪੰਜਾਬ ਤੋਂ ਬਾਹਰ ਵੀ, ਪੰਜਾਬ ਦੇ ਬਾਹਰ ਦੇ ਸੂਬਿਆਂ ਦੇ ਵਿੱਚ ਜਾ ਕੇ ਪੱਗ ਬਾਰੇ ਗੱਲ ਹੋ ਰਹੀ ਆ। ਜਿਵੇਂ ਹੁਣ ਇਹ ਫਿਲਮ ਦੀ ਪ੍ਰਮੋਸ਼ਨ ਦੇ ਵਿੱਚ ਤੁਹਾਨੂੰ ਮੈਂ ਦੱਸਦਾ, ਹਰ ਜਗ੍ਹਾ ਜਾ ਕੇ ਹਰ ਇੰਟਰਵਿਊ ਦੇ ਵਿੱਚ ਅਸੀਂ ਇਹ ਗੱਲ ਬਾਰੇ ਜ਼ਰੂਰ ਦੱਸਿਆ ਵੀ ਯਾਰ ਜਿਹੜਾ 12 ਵਜੇ ਵਾਲਾ ਜੋਕ ਆ, ਜਿਹੜਾ ਸਿੱਖਾਂ ਦੇ 12 ਵੱਜ ਗਏ ਹੈ ਨਾ, ਸਰਦਾਰ ਦੇ 12 ਵੱਜ ਗਏ, ਉਹ ਜੋਕ ਦੇ ਬਾਰੇ ਜ਼ਰੂਰ ਅਸੀਂ ਸਾਰੇ ਕਿਤੇ ਆਪਣੇ ਵੱਲੋਂ ਅਵੇਅਰਨੈਸ ਲਈ ਤੇ ਦੱਸਦੇ ਰਹੇ ਹਾਂ ਵੀ ਸਰਦਾਰਾਂ ਦਾ ਕਿੰਨਾ ਵੱਡਾ ਇਤਿਹਾਸ ਆ, ਸਾਡਾ ਕਿੰਨਾ ਵੱਡਾ ਇਤਿਹਾਸ ਆ। 12 ਵਜੇ ਦਾ ਕੀ ਇਤਿਹਾਸ ਆ? 12 ਵਜੇ ਅਸਲ 'ਚ ਕੀ ਸੀ? 12 ਵਜੇ ਸਰਦਾਰ ਹਮਲਾ ਕਰਦੇ ਸੀ ਤੇ ਭੈਣਾਂ ਦੀ ਇੱਜ਼ਤਾਂ ਬਚਾਉਂਦੇ ਸੀ। ਉਹ ਕਿੰਨੀਆਂ ਭੈਣਾਂ ਨੂੰ ਸਕੂਨ ਦਾ ਸਾਹ ਆਉਂਦਾ ਸੀ ਜਦੋਂ ਪਤਾ ਲੱਗਦਾ ਸੀ ਵੀ ਯਾਰ ਸਾਡੇ ਭਰਾ ਸਾਨੂੰ ਬਚਾ ਲੈਣਗੇ। ਉਸੇ ਕਨਸੈਪਟ ਨੂੰ ਦਰਸਾਉਂਦੀ ਤਾਂ ਹੀ ਇਹਨੂੰ ਮਲਟੀਪਲ ਲੈਂਗੁਏਜ ਦੇ ਵਿੱਚ ਅਸੀਂ ਮਸਤਾਨੇ ਨੂੰ ਲੈ ਕੇ ਗਏ ਹਾਂ ਕਿ ਅਵੇਅਰਨੈਸ ਹੋਵੇ। ਜਿਵੇਂ ਤੁਸੀਂ ਗੱਲ ਕੀਤੀ ਆ ਨਾ ਵੀ ਸਰਦਾਰਾਂ ਦਾ ਪਤਾ ਲੱਗੇ, ਆਪਣੇ ਸਾਰੇ ਸੂਬਿਆਂ ਦੇ ਵਿੱਚ ਪਤਾ ਲੱਗੇ। ਇਹ ਫਿਲਮ ਇਤਿਹਾਸ ਇਕੱਲਾ ਸਰਦਾਰਾਂ ਦਾ ਨਹੀਂ ਹੈ, ਇਤਿਹਾਸ ਸਾਰਿਆਂ ਦਾ। ਇਤਿਹਾਸ ਉਹਨਾਂ ਸੂਰਮਿਆਂ ਦਾ ਜਿਨ੍ਹਾਂ ਨੇ ਇੱਕ ਖਿੱਤੇ ਲਈ ਜਾਂ ਇੱਕ ਕਮਿਊਨਿਟੀ ਲਈ ਨਹੀਂ ਕੀਤਾ, ਉਹਨਾਂ ਨੇ ਇਨਸਾਨੀਅਤ ਲਈ ਕੀਤਾ, ਇੱਕ ਸਿਧਾਂਤ ਲਈ ਕੀਤਾ। ਉਹ ਸਿਧਾਂਤ ਦੀ ਗੱਲ ਆ। जी अगर असीं गल करते हैं बॉलीवुड के अंदर एक तबका असीं देखने जो कितने ना कितने सिखा तो जैलस फील करते हैं। तुहानूं इस फिल्म बनाने कोई औकड़ कोई मुसीबत पाई गई तुहाडी फिल्म बनाने दे विच? नहीं, देखो दुनिया हरेक तरह की आ, मतलब कदे भी एक पंजे ਉਂਗਲਾਂ किते भी बराबर नहीं ਹੁੰਦੀਆਂ। ਦਿੱਕਤਾਂ ਪਰੇਸ਼ਾਨੀਆਂ ਉਹ ਹਰੇਕ ਨੂੰ ਆਉਂਦੀਆਂ। ਫਿਲਮ ਬਣਾਉਣ ਦੀ ਮੇਕਿੰਗ ਤੋਂ ਲੈ ਕੇ ਅਖੀਰ ਤੱਕ ਜਿਹੜੇ ਚੈਲੰਜਸ ਨੇ ਉਹ ਹਰੇਕ ਬੰਦੇ ਦੀ ਲਾਈਫ 'ਚ ਨੇ, ਉਹ ਪਾਰਟ ਆਫ ਲਾਈਫ ਨੇ। ਮੈਨੂੰ ਲੱਗਦਾ ਉਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ ਕਿਉਂਕਿ ਤੁਹਾਨੂੰ ਜਿਹੜੇ ਚੈਲੰਜ ਨੇ ਉਹ ਮਿਲਦੇ ਆ ਤੇ ਤੁਹਾਨੂੰ ਅਰਦਾਸ ਬੇਨਤੀ, ਜਿਵੇਂ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਅਰਦਾਸ ਦੀ ਮਹੱਤਤਾ। ਜਦੋਂ ਅਕਾਲ ਪੁਰਖ ਤੁਹਾਡੇ ਤੇ ਮਿਹਰਬਾਨ ਹੁੰਦਾ ਨਾ ਤਾਂ ਉਹ ਆਪੇ ਤੁਹਾਨੂੰ ਸਾਰੀਆਂ ਮੁਸ਼ਕਿਲਾਂ ਦੇ ਵਿੱਚੋਂ ਕੱਢ ਲੈਂਦਾ। ਇਹੀ ਤਾਂ ਫਿਲਮ ਦੱਸਦੀ ਆ। ਜਿਹੜੇ ਚੈਲੰਜਸ ਨੇ, ਚੈਲੰਜਸ ਤਾਂ ਹਮੇਸ਼ਾ ਪਾਰਟ ਆਫ ਲਾਈਫ ਨੇ, ਹੈ ਨਾ, ਪਰ ਮੈਨੂੰ ਲੱਗਦਾ ਚੰਗਾ ਕੰਪੀਟੀਸ਼ਨ, ਹੈਲਦੀ ਕੰਪੀਟੀਸ਼ਨ ਤੇ ਗੁੱਡ ਚੈਲੰਜ ਜਿਹੜੇ ਤੁਹਾਨੂੰ ਕੰਮ ਨਾਲ ਉਹ ਮਿਲਣੇ ਚਾਹੀਦੇ। ਜਿਸ ਤਰੀਕੇ ਦੇ ਨਾਲ ਇਸ ਫਿਲਮ ਨੂੰ ਬੜਾ ਵਧੀਆ ਪ੍ਰਮੋਸ਼ਨ ਮਿਲਿਆ। ਇੱਕ ਤਰਸੇਮ ਸਿੰਘ ਜੀ ਲਾਸਟ ਕੁਐਸਚਨ, ਪੂਰੇ ਯੂਥ ਨੂੰ ਤੁਹਾਨੂੰ ਅਮਰੀਕਾ ਔਰ ਕੈਨੇਡਾ ਦੇ ਅੰਦਰ ਦੇਖਿਆ ਜਾ ਰਿਹਾ ਗਿਆ ਸੀ, ਕੀ ਇੰਡੀਆ ਤੋਂ ਬਾਹਰ ਬੈਠੇ ਹੋਏ ਜਿਹੜੇ ਆਪਣੇ ਸਿੱਖ ਹੈਗੇ ਨੇ, ਪੰਜਾਬੀ ਭਾਈਚਾਰੇ ਦੇ ਨੇ, ਕੀ ਮੈਸੇਜ ਦੇਣਾ ਚਾਹੁੰਦੇ? ਮੈਸੇਜ ਤਾਂ ਅਸੀਂ ਫਿਲਮ ਦੇ ਵਿੱਚ ਹੀ ਆ। ਮੇਰੇ ਵੱਲੋਂ ਬੇਨਤੀ ਆ ਵੀ ਤੁਸੀਂ ਫਿਲਮ ਦੇਖੋ ਜ਼ਰੂਰ, ਬੱਚਿਆਂ ਨੂੰ ਦਿਖਾਓ, ਇਕੱਠੇ ਦੇਖੋ। ਮੈਸੇਜ ਤਾਂ ਉਹ ਮਹਾਰਾਜ ਨੇ ਆਪੇ ਤੁਹਾਨੂੰ ਪਹੁੰਚਾਉਣਾ। थैंक यू वेरी मच YPSF ਦੇ ਦਿੱਲੀ ਬ੍ਰਾਂਚ ਤੋਂ ਗੁਰਮੀਤ ਭਾਜੀ ਵੱਲੋਂ, ਮੇਰੇ ਵੱਲੋਂ, ਪ੍ਰਬਲੀਨ ਭਾਜੀ ਵੱਲੋਂ ਔਰ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। I want Tarseem Paji and Kugi Paji to ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਬਹੁਤ ਧੰਨਵਾਦ। ਤੁਸੀਂ ਅੱਜ ਮਸਤਾਨੇ ਫਿਲਮ ਲਈ ਟਾਈਮ ਕੱਢਿਆ। ਇਹ ਫਿਲਮ ਨੂੰ ਬਣਾਉਣ ਨੂੰ ਸਾਨੂੰ 3-4 ਸਾਲ ਲੱਗ ਗਏ। ਇੱਕ ਚੀਜ਼ ਸੋਚੀ ਸੀ ਜਿਹੜੀ ਕਿ ਸਾਰਿਆਂ ਨੂੰ ਪਤਾ ਵੀ ਅਕਸਰ ਕਿਹਾ ਜਾਂਦਾ ਸੀ, ਇੱਕ ਜੋਕ ਵੱਜਦਾ ਸੀ ਵੀ ਸਰਦਾਰ ਦੇ 12 ਵੱਜ ਗਏ। ਇਹ ਉਹ 12 ਵਜੇ ਦਾ ਇਤਿਹਾਸ ਆ ਜਿਹਦਾ ਇੱਕ ਛੋਟਾ ਜਿਹਾ ਅਸੀਂ ਆਪਣੇ ਵੱਲੋਂ ਉਪਰਾਲਾ ਕੀਤਾ
ਵੀ ਉਹ ਫਿਲਮ ਦੇ ਵਿੱਚ ਉਹ ਚੀਜ਼ਾਂ ਨੂੰ ਦਰਸਾਇਆ ਜਾ ਸਕੇ, ਦੱਸਿਆ ਜਾ ਸਕੇ। ਇਸੇ ਕਰਕੇ ਫਿਲਮ ਨੂੰ ਮਲਟੀਪਲ ਲੈਂਗੁਏਜ ਦੇ ਵਿੱਚ ਵੀ ਰਿਲੀਜ਼ ਕਰਨ ਦਾ ਅਸੀਂ ਸੋਚਿਆ ਤੇ ਅਕਾਲ ਪੁਰਖ ਦੀ ਮਿਹਰ ਨਾਲ ਜੀ ਹਿੰਦੀ ਦੇ ਵਿੱਚ ਵੀ ਰਿਲੀਜ਼ ਹੋਈ ਆ, ਤਾਮਿਲ, ਤੇਲਗੂ ਤੇ ਮਰਾਠੀ ਦੇ ਵਿੱਚ ਵੀ ਰਿਲੀਜ਼ ਹੋਵੇਗੀ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ। ਵੀ ਇਹ ਇਤਿਹਾਸ ਜਿਹੜਾ ਕੱਲਾ ਸਿੱਖ ਇਤਿਹਾਸ ਨਹੀਂ ਆ, ਇਹ ਉਹ ਸ਼ੂਰਵੀਰਾਂ ਦਾ, ਸਾਡੇ ਉਹ ਸਿੰਘਾਂ ਦਾ, ਉਸ ਖਾਲਸੇ ਦਾ ਇਤਿਹਾਸ ਆ ਜਿਹਨੇ ਸਾਰਿਆਂ ਦੇ ਲਈ ਕੁਰਬਾਨੀ ਕੀਤੀ। ਜਦੋਂ ਨਾਦਰ ਦਿੱਲੀ ਤੋਂ, ਤੁਸੀਂ ਫਿਲਮ ਦੇਖ ਰਹੇ ਹੋ, ਜਦੋਂ ਇਹਨੇ ਦਿੱਲੀ ਤੋਂ ਨਾਦਰ ਇੱਥੋਂ ਦੀਆਂ ਸਾਡੀਆਂ ਭੈਣਾਂ ਨੂੰ ਅਗਵਾ ਕਰਕੇ ਲੈ ਕੇ ਜਾਂਦਾ ਸੀ, ਤਾਂ ਉਦੋਂ ਖਾਲਸਾ ਜੰਗਲਾਂ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਵਰਤਦਾ ਸੀ, ਕੀ ਸੀ, ਇਸ ਤੇ ਆਧਾਰਿਤ ਇਹ ਫਿਲਮਾਂ ਆਪਣੇ ਵੱਲੋਂ ਅਸੀਂ ਜੀ ਜਿੰਨੇ ਜੋਗੇ ਸੀ ਉਨੀ ਕੋਸ਼ਿਸ਼ ਕੀਤੀ ਆ। ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਆ, ਜੇ ਤੁਹਾਨੂੰ ਚੰਗੀ ਲੱਗੀ, ਤੁਹਾਨੂੰ ਲੱਗਿਆ ਵੀ ਹਾਂ ਫਿਲਮ ਹੈਗੀ ਆ ਸ਼ੇਅਰ ਕਰਨ ਜੋਗੀ, ਦੱਸਣ ਜੋਗੀ, ਤਾਂ ਕਿਰਪਾ ਕਰਕੇ ਜ਼ਰੂਰ ਜਾ ਕੇ ਸੁਨੇਹਾ ਸਾਰਿਆਂ ਨੂੰ ਜ਼ਰੂਰ ਲਾਇਓ, ਕਿਉਂਕਿ ਇਹ ਚੀਜ਼ਾਂ ਬਣਾਉਣ ਦੇ ਪਿੱਛੇ ਉਸ ਮਹਾਰਾਜ ਨੇ ਹੀ ਕਿਰਪਾ ਕਰਕੇ ਸਾਤੋਂ ਬਣਵਾ ਲਈ, ਨਹੀਂ ਅਸੀਂ ਇੰਨੇ ਜੋਗੇ ਹੈ ਨਹੀਂ ਸੀ ਵੀ ਅਸੀਂ ਬਣਾ ਲਈਏ, ਅਸੀਂ ਇਹ ਚੀਜ਼ ਪੇਸ਼ ਕਰ ਲਈਏ ਜਾਂ ਇਹ ਫਿਲਮ ਬਣ ਜਾਵੇ। ਕਿਉਂਕਿ ਅਸੀਂ ਕੋਈ ਬਹੁਤ ਪੁਰਾਣੇ ਪ੍ਰੋਡਿਊਸਰ ਨਹੀਂ ਆ, ਬਹੁਤ ਪੁਰਾਣੇ ਕੋਈ ਕਾਰਪੋਰੇਟ ਨਹੀਂ ਆ, ਉਹੀ ਆਮ ਪਿੰਡਾਂ 'ਚ ਉੱਠੇ ਮੁੰਡੇ ਆ ਜਿਨ੍ਹਾਂ ਨੇ ਇਹ ਚੀਜ਼ ਸੋਚੀ, ਤੇ ਮਹਾਰਾਜ ਦੀ ਕਿਰਪਾ ਨਾਲ ਸਾਰੇ ਵੱਡੇ ਭਰਾਵਾਂ ਦੇ ਸਾਥ ਨਾਲ, ਘੁੱਗੀ ਭਾਜੀ ਹੋਣੀ ਹੋ ਗਏ, ਦਲੇਰ ਭਾਜੀ ਹੋ ਗਏ, ਭੈਣ ਜੀ ਹੋ ਗਏ, ਤੇ ਸਾਡੀ ਸਾਰੀ ਟੀਮ, ਸ਼ਰਨ ਨਾਲ ਸਾਡੇ ਡਾਇਰੈਕਟਰ ਜਿਨ੍ਹਾਂ ਨੇ ਸਾਰੀ ਸਟੋਰੀ, ਸਾਰੀ ਫਿਲਮ ਬਣਾਈ, ਮਨਪ੍ਰੀਤ ਮੇਰਾ ਭਰਾ, ਸਾਡੀ ਵੇਲੀ ਜਨਤਾ ਦੀ ਸਾਰੀ ਟੀਮ, ਉਸ ਸਾਹਿਬਜ਼ਾਦਿਆਂ ਨੇ ਕਿਰਪਾ ਕੀਤੀ। ਅੱਜ ਇਹ ਦਿਨ ਆਇਆ ਕਿ ਅਸੀਂ ਇਹ ਫਿਲਮ ਪਰਦੇ ਤੇ ਆ ਤੇ ਮੈਂ ਪਰਦੇ ਦੇ ਥੱਲੇ ਖੜਾ, ਨਹੀਂ ਇਹ ਪਰਦੇ ਤੇ ਆਉਣ ਲਈ, ਇਹ ਫਿਲਮ ਦੇ ਵਿੱਚ ਜਾਣ ਲਈ ਸਾਨੂੰ ਬੜੇ ਸਾਲਾਂ ਦੀਆਂ ਅਰਦਾਸਾਂ, ਬੜੇ ਸਾਲਾਂ ਦੀ ਮਿਹਨਤ ਉਸ ਮਹਾਰਾਜ ਦੀ ਕਿਰਪਾ ਨਾਲ ਹੋਈ ਆ। ਤੇ ਮੇਰੇ ਵੱਲੋਂ ਬਸ ਸਿਰਫ ਇੰਨੀ ਬੇਨਤੀ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਪਹਿਲਾਂ ਤਾਂ ਤੁਸੀਂ ਆਏ ਹੋ। ਬੇਨਤੀ ਇਹ ਆ ਵੀ ਜ਼ਰੂਰ ਜੇ ਚੰਗੀ ਲੱਗੀ ਤਾਂ ਜ਼ਰੂਰ ਬਾਕੀਆਂ ਨੂੰ ਸੁਨੇਹਾ ਜ਼ਰੂਰ ਲਾਇਓ। ਸੈਂਸਰ ਨੇ ਕਿੰਨੀ ਕੁ ਕੈਂਚੀ ਚਲਾਈ ਹੈ ਤੇ ਨਹੀਂ, ਇਹਦੇ ਵਿੱਚ ਕੁਝ ਖਾਸ ਕੈਂਚੀ ਨਹੀਂ ਚੱਲੀ ਹੋਈ, ਖਾਸ ਨਹੀਂ, ਆਮ ਵੀ ਨਹੀਂ ਚੱਲੀ ਜੀ। ਆਮ ਵੀ ਨਹੀਂ ਚੱਲੀ। ਤੁਹਾਡੀ ਦਾੜੀ ਇਹਦੇ ਚ ਅਸਲੀ ਹੈ ਨਕਲੀ ਹੈ? ਦਾੜੀਆਂ ਮੇਰੀ ਜਿਹੜੀ ਵਧਾਈ ਹੋਈ ਦਾੜੀ ਅਸਲੀ ਆ, ਉਹਦੇ ਵਿੱਚ ਜਿਹੜੀ ਐਕਸਟੈਂਸ਼ਨ ਆ ਥੱਲੇ, ਉਹ ਸਿਰਫ ਉਹ ਟਾਈਮ ਦਾ ਫੀਲ ਦੇਣ ਨੂੰ, ਜਿਹੜਾ ਉਹ ਟਾਈਮ ਦੇ ਵਿੱਚ ਜਿਵੇਂ ਲਿਬੜੇ ਹੁੰਦੇ ਆ, ਜਿਵੇਂ ਹੁਣ ਉਦੋਂ ਕਿਹੜਾ ਆਪਾਂ ਰੋਜ਼ ਨਹਾਉਂਦੇ ਸੀਗੇ, ਜਿਹੜੀ ਉਹ ਚੀਜ਼ ਆ, ਸਾਡੇ ਕਿਰਦਾਰ ਕਿੱਦਾਂ ਦੇ ਨੇ, ਕਿਉਂਕਿ ਮੇਰਾ ਕਿਰਦਾਰ ਜ਼ਹੂਰ ਦਾ। ਸ਼੍ਰੋਮਣੀ ਕਮੇਟੀ ਵਗੈਰਾ ਕੋਈ ਸਹਿਯੋਗ ਵਗੈਰਾ ਜਾਂ ਕੋਈ? ਸਭ ਦਾ ਸਹਿਯੋਗ ਤੁਹਾਡਾ ਹੈਗਾ ਭਾਜੀ, ਸਾਰਿਆਂ ਦਾ ਸਹਿਯੋਗ ਤੁਹਾਡਾ ਹੈਗਾ ਕਿ ਨਹੀਂ? ਬਿਲਕੁਲ ਹੈ ਸਾਰਿਆਂ ਦਾ ਪਿਆਰ, ਸਭ ਦਾ ਹੀ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਮੈਂ ਇੱਥੇ ਇੱਕ ਐਡ ਕਰਨਾ ਚਾਹਾਂਗਾ, ਸਵੇਰੇ ਇੱਕ ਭਾਜੀ ਮੈਨੂੰ ਫੋਨ ਆਉਂਦਾ ਹੈ ਵੀ ਅਸੀਂ ਆਪਣੇ ਇਲਾਕੇ ਦੇ ਵਿੱਚ ਸਾਰੀ ਮੂਵੀ ਜਿਹੜੀ ਹੈ ਇਲਾਕਾ ਨਿਵਾਸੀਆਂ ਨੂੰ ਦਿਖਾਣੀ ਹੈ, ਤਕਰੀਬਨ ਵੀ 25,000 ਦੀ ਉਹਨਾਂ ਦੀ ਸੰਗਤ ਹੈ। ਔਰ ਅੱਜ ਉਹ ਸ਼ਖਸੀਅਤ ਸਰਦਾਰ ਮਨਜੀਤ ਸਿੰਘ ਜੀ ਕੇ ਅੱਜ ਸਪੈਸ਼ਲ ਉਚੇਚੇ ਤੌਰ ਤੇ ਇੱਥੇ ਸਾਡੇ ਕੋਲ ਆਏ ਨੇ। ਇਹਨਾਂ ਨੇ ਵੀ ਪੀੜਾ ਚੁੱਕਿਆ ਆਪਣੇ ਸਾਰੇ, ਮੈਂ ਇਹਨਾਂ ਨੂੰ ਵੀ ਕਹਾਂਗਾ 2 ਮਿੰਟ ਲਈ ਸੰਗਤਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਯਾਦ ਹੈ ਮਈ ਦੇ ਮਹੀਨੇ 'ਚ, ਅਪ੍ਰੈਲ ਦੇ ਮਹੀਨੇ ਜਦੋਂ ਅਸੀਂ ਫਤਿਹ ਦਿਵਸ ਮਨਾਇਆ ਕਰਦੇ ਸੀਗੇ 2018 'ਚ, ਹਾਫਿਜ਼ ਸਈਦ ਨੇ ਇੱਕ ਟਿੱਪਣੀ ਕੀਤੀ ਸੀ ਗੁਰੂ ਨਾਨਕ ਸਾਹਿਬ ਤੇ, ਔਰ ਇੱਕ ਹੋਰ ਹਿੰਦੁਸਤਾਨ ਦਾ ਪੋਇਟ ਸੀਗਾ, ਉਸਨੇ ਸਿੱਖਾਂ ਤੇ ਟਿੱਪਣੀ ਕੀਤੀ ਸੀ 12 ਵਜੇ ਤੇ ਮੈਂ ਨਾਮ ਨਹੀਂ ਲੈਂਦਾ, ਤੇ ਮੈਂ ਲਾਲ ਕਿਲੇ ਦੀ ਦੀਵਾਰ ਤੋਂ ਬੋਲਿਆ ਸੀਗਾ, 50,000 ਦਾ ਕੱਟ ਸੀ ਕਿ ਹਾਂ ਮੇਰੇ 12 ਵਜਦੇ ਨੇ, ਔਰ ਜਦੋਂ ਮੇਰੇ 12 ਵਜਦੇ ਨੇ ਮੈਂ ਹਿੰਦੁਸਤਾਨ ਦੀ ਬਹੁ ਬੇਟੀਆਂ ਤੇ ਧੀਆਂ ਨੂੰ ਛੁਡਾ ਕੇ ਉਹਨਾਂ ਦੇ ਘਰ ਪਹੁੰਚਾਉਣਾ। ਜਦੋਂ ਮੇਰੇ 12 ਵਜਦੇ ਨੇ ਤੇ ਹਾਫਿਜ਼ ਸਈਦ ਜਿਹੜਾ ਸੀਰੀਆ ਦੇ ਬਾਰਡਰਾਂ ਤੇ ਤੁਸੀਂ ਆਪਣੇ ਧਰਮ ਦੇ ਬੰਦਿਆਂ ਨੂੰ ਕੱਟ ਕੇ ਸੁੱਟਦੇ ਪਏ, ਉੱਥੇ ਜਾ ਕੇ ਗੁਰੂ ਨਾਨਕ ਦਾ ਘਰ ਸੇਵਾ ਕਰਦਾ ਪਿਆ, ਜਿਹਦੇ ਬਾਰੇ ਤੂੰ ਟਿੱਪਣੀ ਕੀਤੀ ਸੀ। ਮੈਂ ਸਮਝਦਾ ਇਹ ਟੀਮ ਜਿਹੜੀ ਸਾਰੀ ਸਾਹਮਣੇ ਖੜੀ ਹੈ, ਇਹਨਾਂ ਨੇ ਜੋ ਕਰ ਦਿੱਤਾ ਇਹ ਮੇਰਾ ਖਿਆਲ ਸੌਖਾ ਨਹੀਂਗਾ। ਅਸੀਂ 4 ਸਾਹਿਬਜ਼ਾਦੇ ਦੇਖੀ ਸੀ, ਨਿੱਕੇ ਨਿੱਕੇ ਬੱਚੇ ਜਿਨ੍ਹਾਂ ਨੂੰ ਸਾਹਿਬਜ਼ਾਦਿਆਂ ਦਾ ਨਾਂ ਨਹੀਂ ਪਤਾ ਸੀ, ਕਨਵੈਂਟ ਸਕੂਲਾਂ 'ਚ ਪੜ੍ਹੇ ਸੀ, ਕਿਤੇ ਮਾਪਿਓ ਨੇ ਪੁੱਛ ਲਿਆ ਨਾ ਬੇਟੇ ਤੂੰ ਆਪਣਾ ਬਾਲ ਕਟਾਏਗਾ, ਕਹਿੰਦਾ ਗਰਦਨ ਕਟਾ ਦਿਆਂਗਾ, ਬਾਲ ਨਹੀਂ ਕਟਾਵਾਂਗੇ। ਤੁਸੀਂ ਭਾਜੀ ਉਹ ਕੰਮ ਕੀਤਾ ਜੋ ਸ਼ਾਇਦ ਵੱਡੀਆਂ ਆਰਗੇਨਾਈਜੇਸ਼ਨ ਕਮੇਟੀਆਂ ਨਹੀਂ ਕਰ ਸਕਦੀਆਂ। ਇਹਦਾ ਇੰਪੈਕਟ ਬੜੀ ਦੂਰ ਤੱਕ ਜਾਏਗਾ, ਔਰ ਅਸੀਂ ਇਹ ਮੈਸੇਜ ਗਲੀ ਦਵਾਂਗੇ ਕਿ ਇਹ ਖਾਲੀ ਜਿਹੜੀ ਤੁਸੀਂ ਇੱਕ ਹੋਰ ਵੱਡੀ ਗੱਲ ਕੀਤੀ ਹੈ ਕਿ 5 ਜ਼ਬਾਨਾਂ ਦੇ ਵਿੱਚ, ਇਹ ਅਸੀਂ ਆਪ ਹੀ ਨਹੀਂ ਸੁਣਦੇ ਪੜ੍ਹਦੇ ਆਪਣੇ ਇਤਿਹਾਸ ਨੂੰ, ਤੁਸੀਂ ਦੂਜੇ ਜ਼ਬਾਨਾਂ ਤੱਕ ਗਏ ਹੋ। ਮੈਂ ਤੁਹਾਨੂੰ ਵਧਾਈ ਦਿੰਦਾ ਵਾਂ ਔਰ ਹਰ ਤਰੀਕੇ ਨਾਲ ਸਪੋਰਟ ਕਰਾਂਗੇ। ਫਿਲਮ ਦੇਖਣ ਦੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਫਿਲਮ ਦੇਖ ਕੇ ਆਏ ਹੈਗੇ ਤੇ ਜਿਹੜੇ ਹੈਗੇ ਨੇ ਅਸੀਂ ਉਹਨਾਂ ਨਾਲ ਵੀ ਇਸ ਮਸਲੇ ਤੇ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਇਹ ਫਿਲਮ ਕਿਉਂ ਜੀ ਲੱਗੀ ਹੈ। ਸਭ ਤੋਂ ਪਹਿਲੇ ਅਵਨੀਤ ਕੌਰ ਭੈਣ ਜੀ ਸਾਡੇ ਨਾਲ ਜੁੜ ਚੁੱਕੇ ਨੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖ ਕੇ ਕੀ
ਮਹਿਸੂਸ ਹੋਇਆ? ਪੀਰੀਓਡਿਕ ਫਿਲਮ ਬਣਾਉਣੀ ਨਾ ਇੰਨੀ ਈਜ਼ੀ ਨਹੀਂ ਹੈ, ਕਿਉਂਕਿ ਬਹੁਤ ਹਿਸਟਰੀ ਨੂੰ ਜਾਣਨਾ ਜ਼ਰੂਰੀ ਹੈ, ਇਤਿਹਾਸ ਨੂੰ ਜਾਣਨਾ ਜ਼ਰੂਰੀ ਹੈ। ਲੇਕਿਨ ਪੰਜਾਬੀ ਸਿਨੇਮਾ ਅੱਜ ਜਿਸ ਚਰਮ ਤੱਕ ਪਹੁੰਚ ਰਿਹਾ ਹੈ, ਜੋ ਇੱਕ ਨਵੀਂ ਐਕਸਪੈਰੀਮੈਂਟਲ ਮੈਂ ਬੋਲਾਂਗੀ ਇਸ ਸਬਜੈਕਟ ਤੇ ਮੂਵੀ ਬਣਾਈ ਹੈ, ਸਾਡੀ ਆਉਣ ਵਾਲੀ ਨਵੀਂ ਪਨੀਰੀ ਨੂੰ, ਔਰ ਜੋ ਸਭ ਤੋਂ ਵੱਡੀ ਗੱਲ ਕਿ 12 ਕਿਉਂ ਵੱਜਦੇ ਸਨ, ਇਸ ਚੀਜ਼ ਨੂੰ ਦਰਸਾਇਆ ਗਿਆ ਹੈ। ਸਭ ਨੂੰ ਇੱਕ ਵਾਰੀ ਜ਼ਰੂਰ ਮੂਵੀ ਮਸਤਾਨੇ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ। ਬਿਲਕੁਲ ਜੀ, ਜਿਸ ਤਰੀਕੇ ਨਾਲ ਭੈਣ ਜੀ ਨਾਲ ਗੱਲ ਕੀਤੀ ਸੀ, ਹੋਰ ਭਾਈ ਸਾਹਿਬ ਹੋਰਾਂ ਨਾਲ ਜੁੜਨੇ, ਫੈਮਿਲੀ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਫਿਲਮ ਦੇਖ ਕੇ ਆਏ, ਕਿਹੋ ਜੀ ਲੱਗੀ? ਆਨੰਦ ਆ ਗਿਆ ਜੀ। ਅੱਗੋਂ ਦੀ ਹੋਰ ਵੀ ਲੋਕਾਂ ਨੂੰ ਰਿਕਮੈਂਡ ਕਰੋ। ਬਿਲਕੁਲ ਜੀ। ਬੇਟੇ ਫਿਲਮ ਦੇਖ ਕੇ ਕੀ ਮਹਿਸੂਸ ਕੀਤਾ, ਕਿਹੋ ਜੀ ਲੱਗੀ ਫਿਲਮ? ਫਿਲਮ ਬਹੁਤ ਅੱਛੀ ਸੀ ਤੇ ਸਭ ਨੂੰ ਐਵੇਂ ਹੀ ਕਰਨਾ ਚਾਹੀਦਾ ਹੈ ਰੀਅਲ ਜੀ ਉਹਨਾਂ ਨੇ ਦਿਖਾਇਆ ਕਿ ਅੰਮ੍ਰਿਤ ਦੀ ਸ਼ਕਤੀ ਸੀ, ਜੇ ਤੁਸੀਂ ਅੰਮ੍ਰਿਤ ਛਕ ਕੇ ਸਿੰਘ ਸੱਜੋਗੇ। ਬਿਲਕੁਲ। ਆਂਟੀ ਜੀ ਤੁਹਾਨੂੰ ਕਿਹੋ ਜੀ? ਬਹੁਤ ਅੱਛੀ ਨੂੰ ਧਿਆਨ ਲਈ ਬੱਚਿਆਂ ਵਾਸਤੇ ਬਹੁਤ ਉਸੇ ਤਰ੍ਹਾਂ ਦੀ ਇਤਨਾ ਕਹਿ ਲਈ ਇੱਕ ਮਾਈਲਸਟੋਨ ਹੈਗਾ ਸਾਡੀ ਸਿੱਖ ਹਿਸਟਰੀ ਨੂੰ ਜਾਣਨ ਦੇ ਲਈ। ਬਿਲਕੁਲ ਇੱਕ ਸਵਾਲ ਮੈਂ ਜ਼ਰੂਰ ਪੁੱਛਾਂਗਾ, ਸਾਡੇ ਗੁਰਦੁਆਰਿਆਂ 'ਚੋਂ ਇੱਕ ਜਨਰਲ ਗੱਲ ਕਰ ਰਿਹਾ, ਜਿੱਥੋਂ ਸਾਨੂੰ ਇਤਿਹਾਸ ਦੀ ਮੁੜ ਮਿਲਦੀ ਸੀ, ਕਿਤੇ ਨਾ ਕਿਤੇ ਉਹ ਘਾਟ ਰਹੀ ਹੈ। ਫਿਲਮ ਲੱਗਦਾ ਉਸ ਚੀਜ਼ ਨੂੰ ਪੂਰੀ ਕਰ ਰਹੀ ਹੈ। ਬਿਲਕੁਲ ਇਹ ਚੀਜ਼ ਨਾ ਸਾਨੂੰ ਪਹਿਲਾਂ ਕਰਨੀ ਚਾਹੀਦੀ। ਸਾਡੀ ਕਮੇਟੀ ਸਿੱਖ ਵਿਰਾਸਤ ਨੂੰ ਕੁਝ ਬੱਚੇ ਜਾਣ ਸਕਣ, ਨਹੀਂ ਤੇ ਕੋਈ ਅੱਜ ਕੱਲ੍ਹ ਪੇਰੈਂਟਸ ਵੀ ਕੋਈ ਇੰਨੀ ਜਾਣੂਕਾਰ ਨਹੀਂ ਹੈਗੇ ਕਿ ਇਤਿਹਾਸ ਨੂੰ ਦਿਖਾ ਸਕੀਏ ਬੱਚਿਆਂ ਨੂੰ। ਬੱਚਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ, ਯਾਨੀ ਕਿ ਘਾਟ ਪੂਰੀ ਹੁੰਦੀ ਦਿਖ ਰਹੀ ਹੈਗੀ ਇਤਿਹਾਸ। ਜੀ ਬਿਲਕੁਲ ਜੀ, ਜਿਸ ਤਰੀਕੇ ਨਾਲ ਵਿਊਵਰਸ ਨੇ ਕਿਹਾ ਸਾਨੂੰ ਹੋਰ ਵੀ ਜੀ ਵੀ ਜੁੜ ਚੁੱਕੇ ਨੇ। ਵੀ ਜੀ ਕਿਉਂ ਜੀ ਲੱਗੀ ਤੁਹਾਨੂੰ ਫਿਲਮ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਪਿਕਚਰ ਬਹੁਤ ਅੱਛੀ ਸੀਗੀ। ਸਾਨੂੰ ਸਾਡੇ ਸੱਭਿਆਚਾਰ ਬਾਰੇ, ਸਾਡੇ ਕਲਚਰ ਬਾਰੇ, ਸਾਡੇ ਪਹਿਨਾਵੇ ਬਾਰੇ ਸਾਨੂੰ ਬਹੁਤ ਪਤਾ ਲੱਗੀਆਂ ਜੋ ਸਾਨੂੰ ਪਹਿਲੇ ਨਹੀਂ ਪਤਾ ਸੀਗੀਆਂ ਤੇ ਨਾ ਅਸੀਂ ਜਾਣੂ ਸੀਗੇ। ਤੇ ਇਹੋ ਜਿਹੀ ਫਿਲਮਾਂ ਬਣਨੀ ਚਾਹੀਦੀਆਂ ਤੇ ਹੋਰ ਬਣਨੀ ਚਾਹੀਦੀਆਂ। ਤੇ ਮੈਂ ਗੁਰਦੁਆਰਾ ਕਮੇਟੀਆਂ ਤੋਂ ਰਿਕੁਐਸਟ ਕਰਨਾ ਕਿ ਜਿਵੇਂ ਜੀ ਦਿਲਜੀਤ ਦੀ ਪਿਕਚਰ ਆਈ ਸੀ ਸੱਜਣ ਸਿੰਘ ਰੰਗਰੂਟ, ਤੇ ਦਿਲਜੀਤ ਨੂੰ ਰਕਾਬਗੰਜ ਗੁਰਦੁਆਰੇ ਬੁਲਾ ਕੇ ਸਨਮਾਨਿਤ ਕੀਤਾ ਗਿਆ ਸੀ, ਪ੍ਰਮੋਸ਼ਨ ਕੀਤਾ ਗਿਆ ਸੀ। ਬਸ ਇਸ ਪਿਕਚਰ ਦਾ ਕੋਈ ਪ੍ਰਮੋਸ਼ਨ ਨਹੀਂ ਹੋਇਆ, ਬਹੁਤ ਮਨਭਾਗੀ ਗੱਲ ਹੈ। ਇਹ ਤੁਹਾਨੂੰ ਕਿਉਂ ਜੀ ਲੱਗੀ ਫਿਲਮ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ, ਬਹੁਤ ਅੱਛੀ ਮੂਵੀ ਸੀ। ਉਹ ਬੜਾ ਦਿਲ ਨੂੰ ਛੂਇਆ ਹੈ। ਮੈਂ ਚਾਹੂੰਗੀ ਕਿ ਸਾਰੇ ਸਿੱਖ ਕੌਮ ਇਸ ਚੀਜ਼ ਨੂੰ ਅੱਗੇ ਹੋਰ ਵਧਾਏ, ਅਰਦਾਸ ਦੀ ਵੈਲਿਊ ਹੋਰ ਮਤਲਬ ਲੋਕਾਂ 'ਚ ਹੋਰ ਜ਼ਿਆਦਾ ਇਸ ਚੀਜ਼ ਲਈ ਜਾਗਰੂਕ ਕਰੇ ਲੋਕਾਂ ਨੂੰ ਅਰਦਾਸ ਲਈ। ਬਿਲਕੁਲ ਸੰਗਤ ਜੀ, ਕਿੱਥੇ ਨਾ ਕਿੱਥੇ ਅਗਰ ਅਸੀਂ ਗੱਲ ਕਰਦੇ ਅਰਦਾਸ ਜਿਹੜੀ ਕਿ ਸਾਡੇ ਸ਼ਾਇਦ ਅੱਜ ਕੱਲ੍ਹ ਸੋ ਕਾਲਡ ਮਾਡਰਨਾਈਜ਼ ਵਰਲਡ ਦੇ ਅੰਦਰ ਸਾਨੂੰ ਦਿਖਦਾ ਹੈਗਾ ਕਿ ਅਸੀਂ ਸੀਰੀਅਲਸ ਵੱਲ, OTT ਐਪਸ ਵੱਲ ਜ਼ਿਆਦਾ ਝੁਕਦੇ ਜਾ ਰਹੇ ਹੈਗੇ ਹਾਂ। ਆਪਣੇ ਸੱਭਿਆਚਾਰ, ਆਪਣੀ ਗੁਰਬਾਣੀ, ਗੁਰਮਤ ਤੋਂ, ਅਰਦਾਸ ਤੋਂ ਛੁੱਟ ਚੁੱਕਿਆ। ਕਿੱਥੇ ਨਾ ਕਿੱਥੇ ਜ਼ਰੂਰਤ ਹੈਗੀ ਉਸ ਚੀਜ਼ ਦੀ। ਹੋਰ ਵੀਰ ਜੀ ਵੀ ਜੁੜ ਚੁੱਕੇ ਨੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ। ਹੋ ਗਏ ਜੀ, ਬਹੁਤ ਆਨੰਦ ਆ ਗਿਆ ਜੀ। ਬਿਲਕੁਲ ਜੀ ਨਾਲ, ਕਿਉਂਕਿ ਜਿਸ ਅਸੀਂ ਥੀਏਟਰ ਤੋਂ ਨਿਕਲੇ ਉੱਥੇ ਜਿਹੜੀ ਸੰਗਤਾਂ ਬਾਹਰ ਆਈਆਂ ਹੈਗੀਆਂ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕੀਤਾ ਹੈਗਾ। ਤੇ ਹੋਰ ਵੀ ਹੈਗੇ ਨੇ ਸਾਡੇ ਨਾਲ ਵੀਰ ਜੀ ਵੀ ਜੁੜ ਚੁੱਕੇ ਨੇ, ਅਸੀਂ ਵੀ ਗੱਲ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ। ਜੀ ਫਿਲਮ ਬਾਰੇ ਕੀ? ਫਿਲਮ ਜੀ ਦੇਖੋ, ਅੱਜ ਦੇ ਟਾਈਮ 'ਚ ਇੱਕ ਮਾਈਲਸਟੋਨ ਹੈ ਜਿਹੜੀ ਹਿੰਦੀ ਫਿਲਮਾਂ ਟ੍ਰੈਂਡ ਚੱਲ ਰਿਹਾ ਹੈ, ਗੰਦੇ ਸੀਨ ਦਿਖਾਉਣ ਦਾ, ਗੰਦਾ ਟ੍ਰੈਂਡ ਦਿਖਾਉਣ ਦਾ, ਹਿਸਟਰੀ ਖਰਾਬ ਕਰਨ ਦਾ। ਆ ਇੰਡੀਆ ਦਾ ਇਤਿਹਾਸ ਹੈ, ਆ ਇਕੱਲੇ ਸਿੱਖਾਂ ਦਾ ਇਤਿਹਾਸ ਨਹੀਂ, ਸਭ ਨੂੰ ਪਤਾ ਹੋਣਾ ਚਾਹੀਦਾ ਸਾਡਾ ਕਲਚਰ ਕੀ ਸੀ, ਅਸੀਂ ਕਿੱਧਰੋਂ ਆਏ ਹਾਂ, ਸਾਡੇ ਨਾਲ ਜੋਕ ਬਣਦਾ ਸੀ, ਉਹਦਾ ਰੀਜ਼ਨ ਕਿੱਥੋਂ ਕਨਵਰਟ ਹੋ ਗਿਆ 12 ਵਜੇ ਜਿਹੜਾ ਜੋਕ ਬਣਦਾ ਸੀ। ਆ ਇੱਕ ਬਹੁਤ ਛੋਟੀ ਜਿਹੀ ਸਟਾਰਟ ਹੈ ਸਾਡੇ ਲਈ, ਜਿਹੜਾ ਸਾਨੂੰ ਹੋਰ ਅੱਗੇ ਡਾਈਵਰਸੀਫਾਈ ਕਰਨਾ ਹੈ। ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹ ਮੂਵੀ ਅਲੱਗ-ਅਲੱਗ ਲੈਂਗੁਏਜਸ ਜਾ ਰਹੀ ਹੈ, ਉਹ ਬਹੁਤ ਇੰਪੋਰਟੈਂਟ ਹੈ ਕਿ ਹੁਣ ਨਾਰਥ ਇੰਡੀਆ ਜਿਹੜੀ ਚੀਜ਼ ਸਾਨੂੰ ਪਤਾ, ਹੁਣ ਅਸੀਂ ਸਾਊਥ ਇੰਡੀਆ ਵੀ ਲੈ ਕੇ ਜਾ ਰਹੇ ਹਾਂ, ਮਹਾਰਾਸ਼ਟਰ ਲੈ ਕੇ ਜਾ ਰਹੇ ਹਾਂ। ਉਹ ਬਹੁਤ ਵੱਡਾ ਮਾਈਲਸਟੋਨ ਹੈ। ਤਾਂ ਇਹ ਮੂਵੀ ਹਿਸਟੋਰੀਕਲੀ ਇੱਕ ਬਹੁਤ ਵੱਡੀ ਚੀਜ਼ ਹੈ ਸਭ ਸਾਡੇ ਲਈ, ਤੇ ਮੈਨੂੰ ਮਾਣ ਹੈ ਕਿ ਸਾਨੂੰ ਅੱਜ ਇਹ ਫਿਲਮ ਦੇਖਣ ਦਾ ਮੌਕਾ ਮਿਲਿਆ ਤਾਂ ਅੱਗੇ ਅਸੀਂ ਸ਼ੇਅਰ ਕਰਨੀ ਹੈ ਸਭ ਨੂੰ। ਕੰਪੈਰੀਜ਼ਨ ਨੇ ਬਾਲੀਵੁੱਡ ਦੀ ਫਿਲਮਾਂ ਦੇ ਅੰਦਰ ਅਗਰ ਅਸੀਂ 20-25 ਸਾਲ ਕਹਿ ਲਈਏ ਘੱਟੋ ਘੱਟ 40 ਸਾਲ ਦਾ ਇਤਿਹਾਸ ਕਹਿ ਲਈਏ, ਕਿਤੇ ਨਾ ਕਿਤੇ ਸਾਡੀ ਸਿੱਖੀ ਨੂੰ ਸਾਡੇ ਫੇਸ ਬਾਣੇ ਕੀਤਾ ਗਿਆ। ਮਜ਼ਾਕ ਕੁੜੀ 'ਚ ਦਿਖਾਣਾ, ਮਜ਼ਾਕੀਆ ਟਾਈਪ ਦਿਖਾਣਾ, ਉਸ ਹਿਸਾਬ ਕੰਪੈਰੀਜ਼ਨ ਦੇ ਅੰਦਰ ਫਰਕ ਹੈ ਕਾਫੀ। ਵੀਰ ਜੀ ਤੁਸੀਂ ਸਿੰਗ ਇਜ਼ ਕਿੰਗ ਲੈ ਲਓ, ਪਾਰਟ 2 ਲੈ ਲਓ। ਅਕਸ਼ੇ ਕੁਮਾਰ ਨੇ ਕੇਸੀ ਜਿਹੜੇ ਇਹਨਾਂ ਨੇ ਦਾੜਾ ਵਡਾਇਆ, ਇਹੋ ਜਿਹੇ ਨਕਲੀ ਰੂਪ ਬਣਾਏ ਆ। ਸਾਡੇ ਚਾਹੇ ਪੰਜਾਬੀ ਕਲਾਕਾਰ ਸਿੱਖੀ ਸਰੂਪ 'ਚ ਨਹੀਂ ਨੇ, ਪਹਿਲ ਕੀਤੀ ਹੈ ਕਿ ਸਾਨੂੰ ਇੱਕ ਉਹ ਲੈਵਲ 'ਚ ਲੈ ਕੇ ਜਾਣ ਦਾ, ਕਿ ਸਾਨੂੰ ਪਤਾ ਚੱਲੇ ਸਾਨੂੰ ਅਸੀਂ ਹੈਗੇ ਕੌਣ ਆ, ਸਾਡੀ ਹੋਂਦ ਕਿੱਥੋਂ ਸੀ, ਦਬਾਏ ਕਿਉਂ ਗਏ ਸੀ, ਕਿੱਥੋਂ ਦਬਾਏ ਗਏ ਸੀ। ਅੱਜ ਜਿਨ੍ਹਾਂ ਨੂੰ ਅਸੀਂ ਮੱਥੇ ਟੇਕਦੇ ਹਾਂ ਉਹ ਕਿੱਥੋਂ ਜਨਮੇ ਨੇ, ਕਿੱਥੇ ਵੱਡੇ ਹੋਏ ਨੇ। ਆਹ ਚੀਜ਼ ਇੱਕ ਬਹੁਤ ਵੱਡੀ ਚੀਜ਼ ਹੈ। ਹੁਣ ਪਠਾਨ ਵਰਗੀ ਜੀ ਮੂਵੀ ਸੀ, ਲੋਕੀ ਭੱਜਦੇ ਫਿਰੇ ਨੇ ਕਿ ਸਾਨੂੰ ਮੂਵੀ ਦੀ ਟਿਕਟਾਂ ਨਹੀਂ ਮਿਲੀਆਂ। ਆਓ ਜੀ ਫਿਲਮ ਦੇਖਣ, ਆਪਣੇ ਆਪ ਨੂੰ ਪਛਾਣਨ ਕਿ ਅਸਲੀ ਅਸੀਂ ਹੈਗੇ ਕੌਣ ਆ।
ਬਿਲਕੁਲ ਜਿਸ ਤਰੀਕੇ ਨਾਲ ਭਾਈ ਸਾਹਿਬ ਨੇ ਗੱਲ ਕੀਤੀ ਹੈ, ਅਸੀਂ ਵੀ ਇਹੀ ਕਿਹਾ ਜਿਹੜੇ ਵਿਊਵਰਸ ਸਾਡੇ ਟ੍ਰੇਲਰ ਦੇ ਰਾਹੀਂ ਸਾਡੇ ਅਸੀਂ ਇੰਟਰਵਿਊਜ਼ ਦੇ ਰਾਹੀਂ ਜੋ ਅਸੀਂ ਇੰਟਰਵਿਊ ਕੀਤਾ ਹੈ ਗੁਰਪ੍ਰੀਤ ਸਿੰਘ ਘੁੱਗੀ ਅਤੇ ਤਸੀਮ ਜੱਸੜ, ਉਹਨਾਂ ਤੋਂ ਬਾਅਦ ਸੰਗਤਾਂ ਦੇ ਵਿਊਜ਼ ਵੀ ਅਸੀਂ ਤੁਹਾਡੇ ਨਾਲ ਦਿਖਾਏ ਹੈਗੇ ਨੇ ਤੇ ਆਪਣੇ ਚੈਨਲ ਦੇ ਰਾਹੀਂ ਵੀ ਅਸੀਂ ਇਹੀ ਬੇਨਤੀ ਕਰਾਂਗੇ ਸਾਰੇ ਵਿਊਵਰਸ ਨੂੰ ਕਿ ਫਿਲਮ ਥੀਏਟਰਸ ਦੇ ਉੱਤੇ ਜਾ ਕੇ ਜ਼ਰੂਰ ਦੇਖੋ, ਕਿਉਂਕਿ ਕਿਤੇ ਨਾ ਕਿਤੇ ਅਸੀਂ ਫਿਲਮਾਂ ਕਹਾਣੀਆਂ ਦੇ ਨਾਲ ਤੇ ਬਹੁਤ ਜ਼ਿਆਦਾ ਸੀਰੀਅਸ ਨਾਲ ਜੁੜ ਜਾਂਦੇ ਹਾਂ, ਮਗਰ ਜੋ ਸਾਡਾ ਮਾਣਮੱਤੀ ਇਤਿਹਾਸ ਹੈਗਾ, ਸਾਡਾ ਗੌਰਵਮਈ ਇਤਿਹਾਸ ਹੈਗਾ ਸਿੱਖ ਕੌਮ ਦੀਆਂ, ਉਹ ਉਚਾਈਆਂ ਤੇ ਉਹ ਬੁਲੰਦੀਆਂ ਜੋ ਪੁਰਾਤਨ ਸਮੇਂ 'ਚ ਦਿਖਦੀਆਂ ਸਨ ਅੱਜ ਵੀ ਕਿਤੇ ਨਾ ਕਿਤੇ ਹੈਗੀਆਂ ਨੇ, ਉਹ ਜਿੰਦੀਆਂ ਜਾਗਦੀਆਂ। ਆਪਾਂ ਗੱਲਬਾਤ ਕੀਤੀ ਪਰਿਵਾਰ ਦੇ ਨਾਲ, ਜਿਹੜੇ ਜੀ ਅੰਦਰ ਆਏ ਲੇਡੀਜ਼ ਦੇ ਨਾਲ ਕੀਤੀ ਗੱਲਬਾਤ ਕੀਤੀ। ਇਹੋ ਜਿਹੀ ਫਿਲਮਾਂ ਨੂੰ ਜ਼ਰੂਰ ਦੇਖਣਾ ਚਾਹੀਦਾ। ਸਾਡੀ ਕੋਸ਼ਿਸ਼ ਸੀ ਕਿ ਅੱਜ ਗੁੜਗਾਵਾਂ ਦੇ ਅੰਦਰ ਅੱਜ ਸਟਾਰਕਾਸਟ ਆਈ ਸੀ, ਇਸ ਫਿਲਮ ਦੀ ਰਿਲੀਜ਼ ਹੋਈ ਸੀ ਤੇ ਅਸੀਂ ਉਹ ਗੱਲ ਕੀਤੀ। ਆਉਣ ਵਾਲੇ ਸਮੇਂ 'ਚ ਹੋਰ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।